ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਪਾਕਿਸਤਾਨ ਵਿਚਾਲੇ ਲਾਈਨ ਆਫ ਕੰਟਰੋਲ ਤੇ ਬੀਤੀ ਰਾਤ ਜ਼ੋਰਦਾਰ ਗੋਲਾਬਾਰੀ ਹੋਈ, ਜਿਸ ਵਿੱਚ ਕਿ ਇੱਕ ਅੰਦਾਜ਼ੇ ਮੁਤਾਬਕ ਵਜੋਂ ਦੋਨੋਂ ਪਾਸਿਆਂ ਤੋਂ 1 ਦਰਜਨ ਦੇ ਕਰੀਬ ਜਿਹੜੇ ਫੌਜੀ ਮਾਰੇ ਗਏ ਔਰ ਦਰਜਨਾਂ ਹੋਰ ਜ਼ਖਮੀ ਹੋਏ ਨੇ। ਭਾਰਤ ਵੱਲੋਂ ਇਸ ਕਿਸਮ ਦੀ ਜਿਹੜੀ ਛੇੜਛਾੜ ਦਾ ਮੁੱਢ ਬਣਿਆ ਜਾਂਦਾ ਹੈ। ਸੋ ਦੇਖਣਾ ਇਹ ਹੈ ਕਿ ਚੀਨ ਹੱਥੋਂ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਤਾਂ ਨਹੀਂ ਕੀਤੀ ਜਾ ਰਹੀ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਇਸ ਨੂੰ ਹਰ ਮੀਡੀਆ ਆਊਟਲੈਟ ਨੇ ਨੰਬਰਸ ਅਲੱਗ-ਅਲੱਗ ਦਿੱਤੇ ਨੇ, ਉਹਨੂੰ ਕਵਰ ਵੀ ਉਹਨਾਂ ਨੇ ਆਪਣੇ ਢੰਗ ਨਾਲ ਕੀਤਾ ਜੀ, ਪਰ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬੀਤੀ ਰਾਤ LOC ਲਾਈਨ ਆਫ ਕੰਟਰੋਲ ਜਿਹੜਾ ਭਾਰਤ ਪਾਕਿਸਤਾਨ ਦੀ ਸੀਮਾ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ 4 ਸੈਕਟਰਸ ਦੇ ਵਿੱਚ ਜਿੰਨੀ ਜ਼ੋਰਦਾਰ ਸ਼ੈਲਿੰਗ ਫਾਇਰਿੰਗ ਦੋਨੋਂ ਪਾਸਿਓਂ ਹੋਈ। ਕਲੇਮ ਪਾਕਿਸਤਾਨ ਵਾਲੇ ਪਾਸਿਓਂ ਤਾਂ ਮੈਂ ਜ਼ਿਆਦਾ ਨਹੀਂ ਦੇਖਿਆ ਹੈ, ਲੇਕਿਨ ਭਾਰਤੀ ਮੀਡੀਆ ਜਾਂ ਉਹਨਾਂ ਦੀ ਆਰਮੀ ਨੇ ਜਿਵੇਂ ਈਵਨ ਵੀਡੀਓਜ਼ ਵੀ ਜਾਰੀ ਕੀਤੀਆਂ ਹੈ ਔਰ ਉਹਨਾਂ ਦੀਆਂ ਖਬਰਾਂ ਵੀ, ਔਰ ਮੈਂ 3 ਜਿਹੜੇ ਪ੍ਰੋਮੀਨੈਂਟ ਉਸ ਨੂੰ ਕਵਰ ਕਰਦੇ ਨੇ ਨਿਊਜ਼ ਆਊਟਲੈਟ, ਉਹਨਾਂ ਦਾ ਜੇ ਮੈਂ ਹੈਡਲਾਈਨ ਦੱਸਦੇ ਹਾਂ ਤਾਂ ਉਸ ਤੋਂ ਅੰਦਾਜ਼ਾ ਹੋਏਗਾ ਵੀ ਇਹ ਕਿਸ ਲੈਵਲ ਦੀ ਇੰਟੈਂਸ ਫਾਈਟਿੰਗ ਹੋਈ ਹੈ। ਹਿੰਦੂ ਅਖਬਾਰ ਜਿਹੜੀ ਪ੍ਰੋਮੀਨੈਂਟ ਹੈ, ਇੱਕ ਰੈਪਿਊਟਡ ਅਖਬਾਰ ਹੈ, ਉਹਨਾਂ ਦੀ ਹੈਡਲਾਈਨ ਹੈ 6 civilians among 11 killed in Pakistan firing at LOC. 4 soldiers and a BS Jawan also dead. Army hits back at ammunition dumps. ਹੁਣ ਜੇ ਇਹਨਾਂ ਦੀ ਖਬਰ ਦੇਖਣੀ ਹੋਏ ਤਾਂ 11 ਡੈਥਸ ਨੇ ਟੋਟਲ, ਜਿਨ੍ਹਾਂ ਦੇ ਵਿੱਚ 4 ਫੌਜੀ ਨੇ, ਇੱਕ BSF, 5 ਫੌਜੀ ਭਾਰਤੀ ਸਾਈਡ ਦੇ ਔਰ 6 ਜਿਹੜੇ ਨੇ ਸਿਵਿਲੀਅਨ ਨੇ। ਹੁਣ ਕਿਤੇ ਵੀ ਇਹ ਜਿਹੜੇ 5 ਜਾਂ 6 ਸੋਲਜਰ ਐਵੇਂ ਤੋਂ ਬਾਹਰ ਤਾਂ ਨਹੀਂ ਬੈਠੇ ਹੋਏ। ਔਰ ਹੁਣ ਟ੍ਰਿਬਿਊਨ ਜਿਹੜਾ ਹੈ ਇਸ ਦੇ ਦੂਸਰੀ ਖਬਰ ਟਾਈਟਲ ਦਿੰਦਾ ਹੈਡਲਾਈਨ 8 ਪਾਕਿਸਤਾਨੀ ਸੋਲਜਰਸ ਕਿਲਡ 12 others injured as it violates ceasefire in Jammu and Kashmir. ਹੁਣ ਇਹਨੇ ਜਿਹੜੀ ਫਿਗਰ ਦਿੱਤੀ ਹੈ ਉਹ ਪਾਕਿਸਤਾਨ ਨਹੀਂ ਪਈ, ਇਹ ਤੁਸੀਂ ਜਾ ਕੇ ਕਾਊਂਟ ਕੀਤੇ ਨੇ ਉੱਥੇ। ਹੁਣ ਆਪਣੇ ਤੁਸੀਂ ਮੰਨ ਰਹੇ ਹੋ ਵੀ ਤੁਹਾਡੇ 4 ਸੋਲਜਰ ਔਰ 5 ਇੱਕ BSF ਦਾ ਮਰਿਆ, ਲੇਕਿਨ ਉਹ ਹੈਡਲਾਈਨ 8 ਪਾਕਿਸਤਾਨ ਦੇ ਸੋਲਜਰਸ ਦੇ ਮਰਨ ਦਾ ਤੇ 12 others injured ਜ਼ਖਮੀ ਜਾ ਕੇ ਗਿਣੇ ਨੇ ਤੁਸੀਂ। ਹੁਣ ਜਿਹੜਾ BBC ਨੇ ਕਿਹਾ ਕਿ ਜੀ ਦੀਵਾਲੀ ਤੋਂ ਠੀਕ ਪਹਿਲਾਂ ਗੋਲਾਬਾਰੀ ਹੋਈ, ਭਾਰਤ ਦੇ 3 ਤੇ ਪਾਕਿਸਤਾਨ ਦੇ 4 ਜਵਾਨਾਂ ਦੀ ਮੌਤ। ਹੁਣ ਜੇ ਤੁਸੀਂ ਇਸ ਸਾਰੇ ਤੋਂ ਅੰਦਾਜ਼ਾ ਲਾਓ, ਔਰ ਮੈਂ ਇਹਦੇ 'ਚ ਹਿੰਦੂ ਦੀ ਕ੍ਰੈਡੀਬਿਲਿਟੀ ਨੂੰ ਜ਼ਿਆਦਾ ਦੇਖਦਾ, ਉਹਨੇ ਇਕੱਲਾ ਇਹੀ ਨਹੀਂ ਕਿ ਵੀ ਇਹ ਇੰਡੀਅਨ ਸਾਈਡ ਦੀ ਫਿਗਰ ਹੀ ਦਿੱਤੀ, ਪਾਕਿਸਤਾਨ ਦਾ ਤੇ ਜ਼ਿਕਰ ਵੀ ਨਹੀਂ ਹੈ ਕਿ ਵੀ ਉਹਨਾਂ ਦਾ ਕੀ ਨੁਕਸਾਨ ਹੋਇਆ ਕੀ, ਪਰ ਜਿੰਨੀ ਵਾਈਡ ਇਹ ਲੜਾਈ ਹੋਈ, ਜਿੰਨੀ ਉਹ ਤੋਂ ਉਹਨਾਂ ਨੇ ਕਿਹਾ ਕਿ ਵੀ ਇਹ ਲਾਈਨ ਆਫ ਕੰਟਰੋਲ ਦੇ ਮਲਟੀਪਲ ਸੈਕਟਰਸ ਦੇ ਵਿੱਚ ਫਾਇਰਿੰਗਸ ਹੋਈਆਂ ਔਰ ਹੈਵੀ ਮੋਰਟਰਸ ਜਿਹੜੀਆਂ ਨੇ ਗਨਸ ਦਾ ਇਸਤੇਮਾਲ ਹੋਇਆ। ਔਰ ਦਵਾਰ ਇਨ ਬਾਂਦੀਪੁਰਾ, ਇਹ ਅਲੱਗ-ਅਲੱਗ ਸੈਕਟਰ ਨੇ LOC ਜਿਹੜੀ ਫੈਲੀ ਹੋਈ ਹੈ ਸਾਰੇ ਜੰਮੂ ਕਸ਼ਮੀਰ 'ਚ। ਕੇਰਾਨ ਇਨ ਕੁਪਵਾੜਾ, ਉੜੀ ਐਂਡ ਨੌਗਾਮ ਇਨ ਬਾਰਾਮੂਲਾ ਇਨ ਦਾ ਕਸ਼ਮੀਰ ਵੈਲੀ। ਸੋ ਹੁਣ ਇਹਦੇ 'ਚ ਤੁਸੀਂ ਸਾਰੀ ਕਸ਼ਮੀਰ ਵੈਲੀ ਜਿਹੜੇ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਪੁੰਛ ਤੱਕ ਤੁਸੀਂ ਇਹਨੂੰ ਦੇਖਦੇ ਹੋ ਕਿ ਇਹ ਸਾਰੇ ਦਾ ਹੁੰਦਾ। ਔਰ ਫਿਰ ਹੁਣ ਇਹਨਾਂ ਨੇ ਕੀ ਕੀਤਾ ਇਹਦੇ ਤੇ, ਇਹਨਾਂ ਦੀ ਇਹ ਰਿਪੋਰਟ ਜਿਹੜਾ ਹੈ ਕਹਿਣਾ, ਆਰਮੀ ਸੈਡ ਇਟ ਰੀਟੈਲੀਏਟਡ ਸਟਰੋਂਗਲੀ causing substantial damage to Pakistan Army's infrastructure and inflicting casualties across the LOC. ਹੁਣ ਇਹ ਕਿਸ ਲੈਵਲ ਦਾ ਨੁਕਸਾਨ ਇਹਨਾਂ ਨੇ ਕੀਤਾ ਜੋ ਇਹਨਾਂ ਦਾ ਦਾਅਵਾ ਹੈ? Several ammunition dumps and multiple terrorist launch pads have been damaged. ਕਿ ਅਸੀਂ ਬਹੁਤ ਸਾਰੇ ਉਹਨਾਂ ਦੇ ਜਿੱਥੇ ਉਹਨਾਂ ਨੇ ਐਮੂਨੀਸ਼ਨ ਜਿਹੜਾ ਦਾਰੂ ਸਿੱਕਾ ਰੱਖਿਆ ਹੋਇਆ ਸੀ ਸਾਰਾ ਗੋਲਾ ਬਾਰੂਦ, ਉਹਦੇ ਡੰਪ ਡਿਸਟਰੋਏ ਕੀਤੇ ਨੇ। ਔਰ ਬਹੁਤ ਸਾਰੇ ਜਿਹੜੇ ਦਹਿਸ਼ਤਗਰਦਾਂ ਨੂੰ ਲਾਂਚ ਕਰਨ ਦੀਆਂ ਥਾਵਾਂ ਨੇ ਉਹਨਾਂ ਨੂੰ ਅਸੀਂ ਜਿਹੜਾ ਡਿਸਟਰੋਏ ਕੀਤਾ। ਉਹਨਾਂ ਨੇ ਵੀਡੀਓਜ਼ ਦਿਖਾਈਆਂ ਨੇ, ਸ਼ੋਡ ਮੋਰਟਰਸ ਹਿਟਿੰਗ ਐਂਡ ਡੈਮੇਜਿੰਗ ਪਾਕਿਸਤਾਨੀ ਬੰਕਰਸ ਅਲੋਂਗ ਦਾ LOC
ਔਰ ਅੱਗੇ ਫਿਰ ਡੀਟੇਲ ਹੈ ਕਿ ਕਿਸ ਸੈਕਟਰ 'ਚ ਕੀ ਹੋਇਆ। ਹੁਣ ਇਹ ਕਿਸ ਲੈਵਲ ਦਾ ਉੱਥੇ ਇਹ ਪਿਛਲੀ ਰਾਤ ਹੋਇਆ ਹੈ, ਇਸ ਦੇ ਉੱਤੇ ਈਵਨ ਨੈਸ਼ਨਲ ਕਾਨਫਰੰਸ ਨੇ ਜਿਹੜਾ ਇਹ ਬਿਆਨ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੱਕਦਮ ਇਹ ਸਾਰਾ ਰੁਕਣਾ ਚਾਹੀਦਾ ਹੈ। ਔਰ ਉਹਨਾਂ ਨੇ ਈਵਨ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਕਿ ਵੀ ਇਹ ਬੰਦ ਕਰੋ, ਵੀ ਕਾਲ ਅਪਨ ਬੋਥ ਦਾ ਕੰਟਰੀਜ਼ ਟੂ ਇਮੀਡੀਏਟਲੀ ਸਟਾਪ ਕ੍ਰਾਸ ਬਾਰਡਰ ਸ਼ੈਲਿੰਗ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਪੀਪਲਸ ਕਾਨਫਰੰਸ ਨੇ ਦੇ ਸਜਦ ਲੋਨ ਨੇ ਕਿਹਾ ਦਿਸ ਇਜ਼ ਮਾਡਰਨ ਡੇ ਬਾਰਬਰਿਜ਼ਮ। ਜੀ ਹੁਣ ਮਾਡਰਨ ਡੇ ਬਾਰਬਰਿਜ਼ਮ ਤੋਂ ਅੰਦਾਜ਼ਾ ਲਾਓ ਵੀ ਇਹ ਪ੍ਰੀਵੀਅਸ ਨਾਈਟ ਕਿਸ ਹੱਦ ਤੱਕ ਇਹ ਤਬਾਹੀ ਹੋਈ ਹੋਏਗੀ, ਕਿਉਂਕਿ ਉਹਨੇ ਕਿਹਾ ਮਿਸਟਰ ਲੋਨ ਨੇ ਮਾਈ ਪ੍ਰੇਅਰਸ with the hapless inhabitants of these areas may sanity prevail, ਕਿ ਅਕਲ ਆਏ। ਹੁਣ ਮੈਂ ਇਸ ਖਬਰ ਨੂੰ ਇਸ ਤਰੀਕੇ ਦੇ ਨਾਲ ਦੇਖਦਾ, ਅਸੀਂ ਕੱਲ ਇੱਕ ਸੈਗਮੈਂਟ 'ਚ ਗੱਲ ਕੀਤੀ ਸੀ ਕਿ ਵੀ ਬਹੁਤ ਵਾਰ ਓਪਰਚੁਨਿਟੀ ਕ੍ਰੀਏਟ ਹੋ ਜਾਂਦੀ ਹੈ ਜਦੋਂ ਡਿਜ਼ਾਸਟਰ ਹੋਏ। ਬਿਲਕੁਲ ਕਿ ਜਦੋਂ ਵਿਪਤਾ ਹੈ, ਮੁਸ਼ਕਲ ਹੈ, ਉਹਨੂੰ ਵੀ ਤੁਸੀਂ ਓਪਰਚੁਨਿਟੀ 'ਚ ਬਦਲ ਸਕਦੇ ਹੋ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਕਿਵੇਂ ਜਿਹੜਾ ਸਿਆਹ ਪਹਾੜਾਂ ਦਾ ਰੌਲਾ ਅਰਮੀਨੀਆ ਨੇ ਜਿਨ੍ਹਾਂ ਨੂੰ 1990 ਚ ਦੱਬ ਲਿਆ ਸੀ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ, 30 ਸਾਲ ਬਾਅਦ ਅਜ਼ਰਬਾਈਜਾਨ ਨੇ ਦੇਖਦੇ ਕਿ ਅਮਰੀਕਾ ਇਲੈਕਸ਼ਨਾਂ 'ਚ ਫਸਿਆ ਹੋਇਆ ਹੈ, ਇਜ਼ਰਾਈਲ ਜਿਹੜਾ ਉਹ ਅਜ਼ਰਬਾਈਜਾਨ ਨੂੰ ਹੀ ਬੈਕ, ਕਿਉਂਕਿ ਉਹਨਾਂ ਦੇ ਹੀ ਡਰੋਨ ਇਸਤੇਮਾਲ ਕੀਤੇ ਨੇ ਉਹਨਾਂ ਨੇ, ਔਰ ਕੋਈ ਮਦਦ ਤੇ ਨਹੀਂ ਆ ਸਕਦਾ। ਯੂਰਪੀਅਨ ਕੋਵਿਡ-19 ਚ ਫਸੇ ਹੋਏ ਨੇ ਔਰ ਉਹਨਾਂ ਨੇ ਐਡਵਾਂਸ ਕੀਤਾ। ਔਰ ਇਹ ਆਇਆ ਕਿ ਵੀ ਈਵਨ ਤੁਸੀਂ ਜੇ ਉਸ ਜੰਗ ਦਾ ਪਾਰਟ ਦੇਖੋ, ਅੱਜ ਬਹੁਤ ਸਾਰੀ ਡੀਟੇਲ ਜਿਹੜੀ ਹੈ ਉਹਨਾਂ ਦੇ ਹੋਰ ਐਕਸਪਰਟਸ ਦੀ ਆਈ ਕਿ ਉਹਨਾਂ ਦਾ ਤਾਂ ਬਿਲਕੁਲ ਵੀ ਅਜ਼ਰਬਾਈਜਾਨ ਦਾ ਘੱਟ ਬਿਲਕੁਲ ਵੀ ਨੁਕਸਾਨ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਸਾਰੀ ਵਾਰਫੇਅਰ ਜਿਹੜੀ ਹੈ ਡਰੋਨਸ ਦੇ ਨਾਲ ਜਿਹੜੀ ਉਹਨਾਂ ਨੇ ਕੁਝ ਟਰਕੀ ਤੋਂ ਲਏ ਔਰ ਇਜ਼ਰਾਈਲ ਤੋਂ ਲਏ, ਔਰ ਉਹ ਜਿਹੜੇ ਨੇ, ਔਰ ਇਹ ਗੱਲ ਅੱਜ ਡਿਸਕਸ ਹੋ ਰਹੀ ਸੀ ਬਹੁਤ ਸਾਰੇ ਇਹਨਾਂ ਦੇ ਮਿਲਟਰੀ ਰਿਲੇਟਡ ਚੈਨਲਸ ਦੇ ਉੱਤੇ ਵੀ ਕਿ ਕਿਵੇਂ ਸ਼ੋਲਜਰਸ ਦਾ ਤਾਂ ਉਹ ਹੁਣ ਅਰਮੀਨੀਅਨ ਜਿਨ੍ਹਾਂ ਨੇ ਟਫ ਆਰਮੀ ਆ ਉਹਨਾਂ ਦੀ ਪ੍ਰੋਫੈਸ਼ਨਲ 1990 ਚ ਉਹਨਾਂ ਨੇ ਜਿੱਤਿਆ, ਉਹਦਾ ਸਮਝਦੇ ਸੀ ਗਰਾਊਂਡ ਤੇ ਹੋਏਗਾ ਔਰ ਉਹਨਾਂ ਤੇ ਲੜਾਈ ਉੱਤੋਂ ਲੜੀ ਔਰ ਉਹਨਾਂ ਨੇ ਉੱਤੋਂ ਹੀ ਡਰੋਨ ਆ ਕੇ ਜਿੱਥੇ ਉਹਨਾਂ ਦੇ ਟ੍ਰੈਂਚਸ ਨੇ ਉਹਨਾਂ ਦੇ ਉੱਤੇ ਕੀਤਾ, ਉਹਨਾਂ ਦਾ ਸਾਰਾ ਰਡਾਰ ਸਿਸਟਮ ਉਡਾ ਦਿੱਤਾ। ਔਰ ਇਹਨੂੰ ਕਹਿ ਕੇ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਜੀ ਅਸੀਂ 50,000 ਫੌਜ ਚੀਨ ਦੇ ਬਾਰਡਰ ਤੇ ਲਾ ਦਿੱਤੀ ਜਾਂ ਦੂਜਾ ਆਰਟੀਫੀਸ਼ੀਅਲ ਇੰਟੈਲੀਜੈਂਸ, ਔਰ ਦੂਸਰੇ ਚੀਨ ਇੰਨਾ ਅੱਗੇ ਜਾ ਚੁੱਕਾ ਹੈ ਕਿ ਇਹ ਉਹ ਜੰਗ ਹੀ ਨਹੀਂ ਰਹੀ ਕਿ ਸ਼ੋਲਜਰ ਔਨ ਦਾ ਫਰੰਟ ਹੋਣੇ। ਸੋ ਲੇਕਿਨ ਜਿਹੜੀ ਗੱਲ ਅਸੀਂ ਕਹੀ ਸੀ ਕਿ ਵੀ ਇਹ ਓਪਰਚੁਨਿਟੀ ਅਜ਼ਰਬਾਈਜਾਨ ਨੇ ਇਸਤੇਮਾਲ ਕੀਤੀ ਹੈ, ਉਹਨਾਂ ਨੇ ਆਪਣਾ ਲੈ ਲਿਆ, ਰਸ਼ੀਆ ਨੇ ਬ੍ਰੋਕਰ ਕੀਤੀ ਪੀਸ, ਔਰ ਹੁਣ ਜਿਹੜਾ ਨਵੰਬਰ ਐਂਡ ਤੱਕ ਜਿਹੜਾ ਉਹਨਾਂ ਦਾ ਸੀ ਜਿਹਨੂੰ ਮੰਨਿਆ ਸੀ ਦੁਨੀਆ ਦੇ ਨਾਲ ਉਹਨਾਂ ਦੇ ਕੋਲ ਹੋਏਗਾ। ਸੋ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਇਸ ਦਾ ਹਵਾਲਾ ਦੇ ਕੇ ਕਿਹਾ ਸੀ ਵੀ ਪਾਕਿਸਤਾਨ ਕਿਉਂ ਨਹੀਂ ਫੌਜ ਉਤਾਰਦਾ ਕਸ਼ਮੀਰ ਦੇ ਵਿੱਚ, ਔਰ ਇਹ ਮੌਕਾ ਹੈ ਕਿ ਵੀ ਇਹ ਹੁਣ ਇਹ ਵੀ ਫਸੇ ਹੋਏ ਨੇ, ਇਕਨੋਮੀ ਇਹਨਾਂ ਦੀ ਡਿਵੈਂਡਲ ਹੈ, ਆਲਰੇਡੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਵੀ ਰਿਸੈਸ਼ਨ ਸ਼ੁਰੂ ਹੋ ਗਈ। ਸੋ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਤਾਂ ਪਤਾ ਨਹੀਂ ਇਸ ਗੱਲ ਨੂੰ ਸੁਣਿਆ ਜਾਂ ਨਹੀਂ, ਇਹਨਾਂ ਨੇ ਜ਼ਰੂਰ ਇਹ ਦੇਖਿਆ ਕਿ ਵੀ ਜਿਹੜੀ ਇਹਨਾਂ ਦੀ ਨਮੋਸ਼ੀ ਹੋਈ ਹੈ ਚੀਨ ਦੇ ਨਾਲ, ਔਰ 8 ਦੌਰ ਹੋ ਗਏ, ਕੋਈ ਹਿੱਲਣ ਹਿਲਾਣ ਦੀ ਤਾਂ ਦੂਰ ਦੀ ਗੱਲ ਹੈ, ਇਹਨਾਂ ਨੂੰ ਉਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ। ਇਸ ਦੇ ਉਲਟ ਅੱਜ ਹੀ ਸੀ ਕਿ ਉਹਨਾਂ ਦੀ ਜਿਹੜੀ ਇਹ ਚੀਨ ਨੇ ਇਹਨਾਂ ਦੀ ਕੰਪਨੀ ਜਿਹੜੀ ਉੱਥੇ ਫਿਸ਼ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਕਿਹਾ ਜੀ ਇਹ ਸਾਨੂੰ ਕੋਵਿਡ-19 ਦੇ ਸਾਈਨ ਮਿਲੇ ਨੇ ਔਰ ਇਹ ਅਸੀਂ ਨਹੀਂ ਮੰਗਵਾ ਰਹੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਨੇ ਇਹ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਆਉਣ ਵਾਲੇ ਪੀਰੀਅਡ 'ਚ ਇਸ ਬਹਾਨੇ ਦੇ ਨਾਲ ਪਾਕਿਸਤਾਨ ਦੇ ਉੱਤੇ ਕੋਈ ਨਾ ਕੋਈ ਇਹ ਡੇਅਰ ਡੈਵਲਰੀ ਵੀ ਕਰ ਸਕਦੇ ਨੇ, ਕਿਉਂਕਿ ਆਪਣੇ ਲੋਕਾਂ ਨੂੰ ਦਿਖਾਉਣ ਲਈ ਵੀ ਕੁਝ ਚਾਹੀਦਾ ਹੈ। ਲੇਕਿਨ ਇਹਦੇ ਨਾਲ ਨਾਲ ਕਿ ਜੀ ਪਾਕਿਸਤਾਨ 'ਚ ਵੀ ਇਸ ਵੇਲੇ ਜਿਹੜਾ ਅੰਦਰੂਨੀ ਕਲੈਸ਼ ਚੱਲ ਰਿਹਾ ਹੈ, ਗਵਰਨਮੈਂਟ ਰਹੇਗੀ ਨਹੀਂ ਰਹੇਗੀ, ਇਹ ਪਾਕਿਸਤਾਨ ਤਾਂ ਅਪਰਚੁਨਿਟੀ ਅਵੇਲ ਕਰ ਰਿਹਾ ਕਿ ਨਹੀਂ, ਪਰ ਇਹ ਲੱਗਦਾ ਹੈ ਵੀ ਇੰਡੀਆ ਕੋਈ ਇਸ ਕਿਸਮ ਦੀ ਦਿਲਵਦੀ ਕਰ ਸਕਦਾ ਹੈ। ਸੋ ਖਬਰਦਾਰ ਕਰਨਾ ਸਾਡਾ ਫਰਜ਼ ਹੈ, ਅੱਗੇ ਉਹਨਾਂ ਨੇ ਦੇਖਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।